ਸਾਡੀ ਇਸ ਚੀਜ਼ ਤੇ ਆ ਕਿ ਜਿਹੜਾ ਅਸੀਂ ਨਾ ਅਕਸਰ ਹੀ ਕਈ ਲੋਕ ਕੋਈ ਆਪਸ ਵਿੱਚ ਤਨਾਜ਼ਾ ਕਿਸੇ ਦਾ ਬਣ ਜਾਂਦਾ ਵਾ ਤੇ ਉਹ ਨਾ ਗੱਲ ਇੱਕ ਦੀ ਸੁਣ ਕੇ ਉਹਦੇ ਤੇ ਅਮਲ ਕਰਕੇ ਤੇ ਦੂਸਰੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ। ਹੱਤਾ ਕਿ ਉਹ ਜਦੋਂ ਉਹ ਵਿਚਾਰਾ ਬੇਗੁਨਾਹ ਹੀ ਬੜੀ ਦੇਰ ਇਸ ਚੀਜ਼ ਦੀ ਸਜ਼ਾ ਕੱਟਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਅਮਰੀਕਾ ਦੇ ਵਿੱਚ ਨਾ ਇੱਕ ਜਹਾਜ਼ ਸੀ ਤੇ ਅਮਰੀਕਾ ਦਾ ਜਹਾਜ਼ ਸੀ, ਉਹ ਤੇਲ ਦਾ ਬਹਿਰੀ ਜਹਾਜ਼ ਸੀ ਨਾ, ਤੇ ਤੇਲ ਦਾ ਭਰਿਆ ਸੀ ਤੇ ਤੇਲ ਲੈ ਕੇ ਜਾ ਰਿਹਾ ਸੀ। ਉਹ ਹੁਣ ਮੌਕਾ ਐਸਾ ਬਣਿਆ ਕਿ ਉਹ ਜਿਹੜਾ ਜਹਾਜ਼ ਹੈ ਨਾ ਉਹ ਤਬਾਹ ਹੋ ਗਿਆ। ਜਿਸ ਟਾਈਮ ਤਬਾਹ ਹੋਇਆ ਤੇ ਉਹਦਾ ਜਿਹੜਾ ਪਾਇਲਟ ਸੀ ਨਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਕਿਸੇ ਵੱਡੀ ਕੰਪਨੀ ਦਾ ਆਇਲ ਲਿਜਾ ਰਹੀ ਸੀ ਤੇ ਉਹਨੂੰ ਕਾਫੀ ਨੁਕਸਾਨ ਹੋਇਆ। ਉਹਨਾਂ ਕਿਹਾ ਵੀ ਇਹਨੂੰ ਪਾਇਲਟ ਨੂੰ, ਜਿਹੜਾ ਚਲਾਉਣ ਵਾਲਾ ਡਰਾਈਵਰ ਹੈ ਪਾਇਲਟ, ਉਹਨੂੰ ਫੜੋ। ਉਹਨਾਂ ਕੋਲ ਹੁੰਦੀਆਂ ਨਾ ਕਿ ਉਹ ਤਬਾਹ ਹੋਇਆ ਤਾਂ ਉਹਨਾਂ ਕੋਲ ਛੋਟੀਆਂ ਕਸ਼ਤੀਆਂ ਵਗੈਰਾ ਹੁੰਦੀਆਂ, ਉਹ ਅੱਗੇ ਪਿੱਛੇ ਹੋ ਜਾਂਦੇ, ਬਚ ਗਿਆ ਡਰਾਈਵਰ। ਹੁਣ ਉਹ ਡਰਾਈਵਰ ਨੂੰ ਪੁੱਛਿਆ ਗਿਆ ਕਿ ਜਹਾਜ਼ ਤਬਾਹ ਹੋਣ ਦੀ ਵਜ੍ਹਾ ਕੀ ਬਣੀ। ਉਹਨੇ ਇੱਕ ਗੱਲ ਕੀਤੀ, ਉਹਨੇ ਕਿਹਾ ਜੀ ਮੈਂ ਡੈਕ ਤੇ ਖਲੋਤਾ ਸੀ ਤੇ ਜਹਾਜ਼ ਆਪਣੇ ਸਫ਼ਰ ਦੀ ਤਰਫ ਰਵਾਂ ਦਵਾਂ ਸੀ। ਅਚਾਨਕ ਹੀ ਆਸਮਾਨ ਬਿਲਕੁਲ ਸਾਫ਼ ਸੀ, ਐਨ ਨਿਤਰਿਆ ਸੀ ਹਰ ਚੀਜ਼ ਦਾ, ਲੇਕਿਨ ਅਚਾਨਕ ਹੀ ਉੱਤੋਂ ਇੱਕ ਆਬਸ਼ਾਰ ਆਈ ਔਰ ਆਬਸ਼ਾਰ ਦੇ ਨਾਲ ਇੱਕ ਬਹੁਤ ਯਾਨੀ ਕਿ ਇੱਕ ਮੱਝ ਵੀ ਨਾਲ ਆਈ ਜਿਹੜੀ ਉਹਦੇ ਉੱਤੇ ਡਿੱਗੀ ਆ। ਉਹਦੀ ਵਜ੍ਹਾ ਨਾਲ ਹੀ ਜਹਾਜ਼ ਜਿਹੜਾ ਬਣਾ ਇਹ ਤਬਾਹ ਹੋ ਗਿਆ। ਉਹ ਹੁਣ ਜਿਸ ਟਾਈਮ ਉਹਨੂੰ ਇਹ ਗੱਲਾਂ ਦੱਸੀਆਂ, ਉਹ ਹੁਣ ਡਾਕਟਰਾਂ ਨੇ ਉਹਨੂੰ ਪਾਗਲ ਕਰਾਰ ਦੇ ਦਿੱਤਾ ਤੇ ਜਿਹੜੇ ਮਾਲਕ ਸੀ ਉਹਨਾਂ ਨੇ ਕਿਹਾ ਜੀ ਸਾਡਾ ਜਾਣ ਕੇ ਨੁਕਸਾਨ ਹੋਇਆ ਵਾ। ਪੁਲਿਸ ਨੇ ਵੀ ਉਹਨੂੰ, ਅਦਾਲਤਾਂ ਨੇ ਵੀ ਗੁਨਾਹਗਾਰ ਕਰਾਰ ਦੇ ਕੇ ਨਾ ਤੇ ਉਹਨੂੰ ਨਾ ਜੇਲ੍ਹ ਦੇ ਵਿੱਚ ਯਾਨੀ ਕਿ ਸਜ਼ਾ ਦਿੱਤੀ। ਤੇ ਫਿਰ ਜਿਸ ਟਾਈਮ ਡਾਕਟਰਾਂ ਨੂੰ, ਉਹਨੇ ਫਿਰ ਬਾਰ-ਬਾਰ ਉਹੀ ਬਿਆਨ ਦਿੱਤਾ ਤੇ ਉਹ ਡਾਕਟਰਾਂ ਨੂੰ ਪੁੱਛਿਆ ਗਿਆ ਵੀ ਆਹ ਬਿਆਨ ਦਿੰਦਾ ਹੋ ਸਕਦਾ। ਉਹਨਾਂ ਕਿਹਾ ਪਾਗਲ ਆ, ਲਿਹਾਜ਼ਾ ਉਹਨੂੰ ਪਾਗਲਖਾਨੇ ਬੰਦ ਕਰ ਦਿੱਤਾ ਗਿਆ। ਉਹ ਹੁਣ 25 ਸਾਲ ਦੀ ਉਹਦੀ ਸਜ਼ਾ ਸੀ ਕਿ 25 ਸਾਲ ਉਹ ਬਾਗ ਦੇ ਉੱਥੇ ਰਿਹਾ ਵਾ। ਜਿਸ ਟਾਈਮ ਉਹ 25 ਸਾਲ ਉੱਥੇ ਕੈਦ ਰਿਹਾ ਤੇ ਉਹ ਵੀ ਪਾਗਲ ਹੋ ਗਿਆ ਕਿਉਂਕਿ ਪਾਗਲਖਾਨੇ 'ਚ ਰਿਹਾ। ਉਹਨੇ ਹੁਣ ਕੀ ਕੀਤਾ ਕਿ ਉਸ ਤੋਂ ਬਾਅਦ ਇੱਕ ਅਮਰੀਕਾ ਦਾ ਹੀ ਫੌਜੀ ਸੀ, ਉਹ ਇਹਦਾ ਪਾਇਲਟ ਸੀਗਾ। ਉਹਨੇ ਇੱਕ ਦਿਨ ਆਪਣੀ ਦਾਸਤਾਨ ਲਿਖੀ ਕਿ ਮੈਂ ਇਸ ਤਰ੍ਹਾਂ ਜਦੋਂ ਦੌਰਾਨੇ ਡਿਊਟੀ ਇੱਕ ਟਾਈਮ ਐਸਾ ਆਇਆ ਕਿ ਮੈਂ ਨਾ, ਮੇਰੀ ਡਿਊਟੀ ਲੱਗ ਗਈ ਕਿ ਜੰਗਲ ਦੇ ਵਿੱਚ ਅੱਗ ਲੱਗ ਗਈ ਹੈ, ਲਿਹਾਜ਼ਾ ਤੂੰ ਅੱਗ ਬੁਝਾਉਣੀ ਆ। ਅੱਗ ਬੁਝਾਉਣ ਦੀ ਡਿਊਟੀ ਲੱਗ ਗਈ। ਕਹਿੰਦਾ ਮੇਰੇ ਕੋਲ ਵੱਡਾ ਸਾਰਾ ਟੈਂਕ ਸੀ ਜਿਹੜਾ ਮੈਂ ਸਮੁੰਦਰ 'ਚ ਸੁੱਟ ਕੇ ਭਰਦਾ ਸੀ ਤੇ ਜਹਾਜ਼ ਨਾਲ ਉਹ ਬੰਨਿਆ ਸੀ, ਉਹਦੇ ਨਾਲ ਉਡਾਉਂਦਾ ਸੀ ਲਿਜਾ ਕੇ। ਜਿਸ ਟਾਈਮ ਜੰਗਲ ਦੇ ਉੱਤੇ ਜਾਂਦਾ ਸੀ ਉੱਥੇ ਮੈਂ ਉਹਨੂੰ ਪਾਣੀ ਜਿਹੜਾ ਵਾ ਉਹਦਾ ਛੱਡਦਾ ਸੀ, ਸਾਰਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ ਕਿਹਾ ਇੱਕ ਦਫਾ ਕੀ ਹੋਇਆ ਕਿ ਮੈਂ ਭਰਨ ਆਇਆ ਵਾਂ, ਜਿਸ ਟਾਈਮ ਮੈਂ ਭਰਨ ਆਇਆ ਤੇ ਥੱਲੇ ਨਾ ਉਹਨੂੰ ਮੈਂ ਭਰਿਆ ਵਾ, ਭਰ ਕੇ ਜਿਸ ਟਾਈਮ ਤਾਂ ਉਡਾਇਆ ਵਾ ਤੇ ਮੈਨੂੰ ਨਾ ਇੱਕ ਹਲਚਲ ਜੀ ਮਹਿਸੂਸ ਹੋਈ, ਜਿਸ ਤਰ੍ਹਾਂ ਨਾ ਕੋਈ ਬਹੁਤ ਵੱਡੀ ਚੀਜ਼ ਉਹ ਟੈਂਕ ਦੇ ਵਿੱਚ ਪਾਣੀ ਦੇ ਨਾਲ ਆ ਗਈ। ਕਹਿੰਦਾ ਮੈਂ ਹਿਸਾਬ ਲਾਇਆ ਵੀ ਜਿੰਨੀ ਹਲਚਲ ਨਾ ਹੋ ਕਿਤੇ ਜਹਾਜ਼ ਹੀ ਨਾ ਤਬਾਹ ਹੋ ਜਾਏ। ਮੈਂ ਕਹਿੰਦਾ ਉਨੀ ਦੇਰ ਨੂੰ ਨਾ ਉਹ ਫਟਾਫਟ ਕੀ ਕੀਤਾ ਕਿ ਉਹ ਸਿਸਟਮ ਹੁੰਦਾ ਵਾ ਕਿ ਉਹਨੇ ਉਹਦਾ, ਕਹਿੰਦਾ ਮੈਂ ਫਿਰ ਦੁਬਾਰਾ ਉਹਦਾ ਢੱਕਣ, ਬਹੁਤ ਵੱਡਾ ਢੱਕਣ, ਕਹਿੰਦਾ ਮੈਂ ਢੱਕਣ ਖੋਲ੍ਹ ਦਿੱਤਾ। ਕਹਿੰਦਾ ਮੈਂ ਦੇਖਦਾ ਕਿ ਉਹਦੇ ਵਿੱਚ ਇੱਕ ਬੜੀ ਵੱਡੀ ਮੱਝ ਆ ਗਈ ਸੀ, ਜਿਹੜੀ ਮੈਂ ਜਿਸ ਟਾਈਮ ਢੱਕਣ ਖੋਲ੍ਹਿਆ ਤੇ ਉਹ ਪਾਣੀ ਵੀ ਯਕਦਮ ਥੱਲੇ ਗਿਆ ਆਬਸ਼ਾਰ ਬਣ ਕੇ ਤੇ ਨਾਲ ਉਹਦੇ ਮੱਝ ਵੀ ਡਿੱਗੀ। ਹੁਣ ਪਹਿਲੇ ਦੇਖਣ ਵਾਲੇ ਦੋਸਤਾਂ ਨੂੰ ਤਾਂ ਲੱਗਾ ਹੋਏਗਾ ਕਿ ਉਹ ਬੰਦਾ ਵਾਕਿਆ ਪਾਗਲ ਸੀ। ਉਹਨੇ ਇਹ ਕਿੱਦਾਂ ਹੋ ਸਕਦਾ ਕਿ ਮੱਝ ਅਸਮਾਨਾਂ ਤੋਂ ਗਿਰੀ ਤੇ ਜਾਂ ਸਾਫ਼ ਆਸਮਾਨ 'ਚ ਆਬਸ਼ਾਰ ਆਈ। ਲੇਕਿਨ ਹੁਣ ਦੂਸਰਾ ਪਾਸਾ ਜਿਸ ਟਾਈਮ ਸਟੋਰੀ ਦਾ ਵੇਖੀਏ ਤੇ ਉਹ ਤੁਹਾਨੂੰ ਸਾਰਿਆਂ ਨੂੰ ਮਜ਼ਲੂਮ ਨਜ਼ਰ ਆਏਗਾ। ਤੇ ਦੋਸਤੋ, ਕੋਈ ਇਹਦਾ ਗੱਲ ਕਰਨ ਦਾ ਮਕਸਦ ਇਹ ਆ ਕਿ ਕੋਈ ਵੀ ਦੋਸਤ ਤੁਹਾਡੇ ਝਗੜ ਪੈਂਦੇ ਆ ਜਾਂ ਆਪਸ 'ਚ ਲੜਾਈ ਝਗੜਾ ਹੋ ਜਾਂਦਾ ਜਾਂ ਇੱਕ ਦੂਜੇ ਨਾਲ ਕਿਸੇ ਗਲਤ ਫਹਿਮੀਆਂ ਦੀ ਵਜ੍ਹਾ ਤੋਂ ਮਸਲਾ ਬਣ ਜਾਂਦਾ ਵਾ ਤੇ ਉਹ ਕਿਸੇ ਕੋਲ ਫੈਸਲਾ ਲੈ ਕੇ ਆਉਂਦੇ ਆ, ਕਿਸੇ ਘਰ ਦੇ ਵੱਡੇ ਕੋਲ ਜਾਂ ਵੈਸੇ ਕਿਸੇ ਵੱਡੇ ਕੋਲ, ਤੇ ਉਹਨੂੰ ਚਾਹੀਦਾ ਕਿ ਉਹ ਦੋਨਾਂ ਤਰਫਾਂ ਦੀ ਗੱਲ ਪਹਿਲੇ ਸੁਣੇ, ਦੋਵੇਂ ਮੁਵੱਕਫ ਲਵੇ। ਕਈ ਗੱਲਾਂ ਐਸੀਆਂ ਹੁੰਦੀਆਂ ਕਿ ਜਿਹੜੇ ਵੇਖਣ ਨੂੰ ਲੱਗਦੀਆਂ ਕਿ ਬਿਲਕੁਲ ਝੂਠਾ, ਲੇਕਿਨ ਉਹਦੇ ਪਿੱਛੇ ਬਹੁਤ ਬੜਾ ਮਕਸਦ ਹੁੰਦਾ ਵਾ। ਤੇ ਦੋਸਤੋ, ਤੁਹਾਨੂੰ ਚਾਹੀਦਾ, ਹਰ ਬੰਦੇ ਨੂੰ ਚਾਹੀਦਾ ਕਿ ਦੋਨਾਂ ਫਰੀਕਾਂ ਦੀ ਗੱਲ ਸੁਣੀ ਜਾਵੇ। ਉਹ ਅੱਛੀ ਤਰ੍ਹਾਂ ਉਸ ਗੱਲ ਦੇ ਤਹਿ ਤੇ ਪਹੁੰਚੋ ਕਿ ਕੋਈ ਉਸ 25 ਸਾਲ ਜਿਸ ਤਰ੍ਹਾਂ ਉਹਦੀ ਜ਼ਿੰਦਗੀ ਦੇ ਇੱਕ ਜ਼ਾਇਆ ਹੋ ਗਿਆ, ਪਾਗਲ ਵੀ ਹੋ ਗਿਆ, ਕੋਈ ਇਸ ਤਰ੍ਹਾਂ ਦੇ ਹਾਦਸਾਤ ਤੋਂ ਬਚ ਸਕੇ। ਤੇ ਮੇਰੀ ਅੱਜ ਸਬਕ ਅਜ਼ਮੂਦਾ ਗੱਲ ਸੀ, ਉਹਨੇ ਕਿ ਸਾਡੇ ਪਿੰਡਾਂ ਦਾ ਰਿਵਾਜ ਮੈਂ ਹਰ ਜਗ੍ਹਾ ਦਾ ਵੇਖਿਆ ਵਾ, ਕੋਈ ਵੀ ਮਸਲਾ ਬਣ ਜਾਂਦਾ ਇੱਕ ਨੂੰ ਹੀ ਦੋਸ਼ ਦੇ ਕੇ ਉਹਨੂੰ ਮੁਜਰਮ ਕਰਾਰ ਦੇ ਦਿੱਤਾ ਜਾਂਦਾ ਵਾ। ਤੇ ਮੇਰੀ ਅੱਜ ਦੀ ਇਹ ਵੀਡੀਓ ਸੀ ਤੇ ਸਾਰੇ ਦੋਸਤ ਇਸ ਵੀਡੀਓ ਨੂੰ ਇਸ ਤੇ ਅਮਲ ਕਰਨ, ਉਹ ਗਾਂਹ ਵੀ ਸ਼ੇਅਰ ਕਰਨ ਤੇ ਮੇਰੇ ਨਵੇਂ ਵੇਖਣ ਵਾਲੇ ਚੈਨਲ ਨੂੰ ਦੋਸਤ ਜਿਹੜੇ ਆ ਉਹ ਸਬਸਕ੍ਰਾਈਬ ਕਰਨ, ਲਾਈਕ ਕਰਨ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਵੀਡੀਓ ਕੈਸੀ ਲੱਗੀ ਤੇ ਆਪਣੀਆਂ ਦੁਆਵਾਂ 'ਚ ਲਾਲੇ ਵਕਾਰ ਨੂੰ ਯਾਦ ਰੱਖਿਓ ਜੀ।